ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 13 ਨਵੰਬਰ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਫਾਨੀ ਤੇ ਲਾਫਾਨੀ। ਸੁਨਹਿਰੀ ਮਤਨ ਰੋਮੀਓ। ਰੱਬ ਦੀ ਦੇਣ ਸਾਡੇ ਮਸੀਹ ਯਸੂ ਵਿੱਚ ਹਮੇਸ਼ਾ ਦੀ ਹਯਾਤੀ ਏ। ਜਵਾਬੀ ਪੜ੍ਹਾਈ ਯੋਹੰਨਾ। ਕਿਉਂ ਜੇ ਰੱਬ ਨੇ ਜਗ ਨਾਲ ਅਜਿਹਾ ਪਿਆਰ ਰੱਖਿਆ ਭਈ ਉਹਨੇ ਆਪਣਾ ਕੱਲਾ ਪੁੱਤਰ ਦੇ ਛੱਡਿਆ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਈਮਾਨ ਲਿਆਵੇ ਮਰੇ ਨਾ ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਕਿਉਂ ਜੇ ਰੱਬ ਨੇ ਪੁੱਤਰ ਨੂੰ ਜੱਗ ਵਿੱਚ ਇਸ ਲਈ ਨਹੀਂ ਘੱਲਿਆ ਭਈ ਜੱਗ ਉੱਤੇ ਸਜ਼ਾ ਦਾ ਹੁਕਮ ਦੇਵੇ, ਬਲਕਿ ਇਸ ਲਈ ਭਈ ਜੱਗ ਉਹਦੇ ਰਾਹੀਂ ਮੁਕਤੀ ਪਾਵੇ। ਜਿਹੜਾ ਉਹਦੇ ਉੱਤੇ ਈਮਾਨ ਰੱਖਦਾ ਏ ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ। ਜਿਹੜਾ ਉਹਦੇ ਉੱਤੇ ਈਮਾਨ ਨਹੀਂ ਰੱਖਦਾ ਉਹਦੇ ਉੱਤੇ ਸਜ਼ਾ ਦਾ ਹੁਕਮ ਹੋ ਚੁੱਕਿਆ ਏ, ਇਸ ਲਈ ਭਈ ਉਹ ਰੱਬ ਦੇ ਇਕੱਲੇ ਪੁੱਤਰ ਦੇ ਨਾਂ ਉੱਤੇ ਈਮਾਨ ਨਹੀਂ ਲਿਆਇਆ। ਤੇ ਸਜ਼ਾ ਦੇ ਹੁਕਮ ਦੀ ਵਜ੍ਹਾ ਇਹ ਹੈ ਭਈ ਨੂਰ ਜੱਗ ਵਿੱਚ ਆਇਆ ਏ ਤੇ ਬੰਦਿਆਂ ਨੇ ਹਨੇਰੇ ਨੂੰ ਲੋ ਤੋਂ ਬਹੁਤਾ ਪਸੰਦ ਕੀਤਾ, ਇਸ ਲਈ ਭਈ ਉਹਨਾਂ ਦੇ ਕੰਮ ਭੈੜੇ ਸੀ। ਕਿਉਂ ਜੇ ਜਿਹੜਾ ਬਦੀ ਕਰਦਾ ਏ ਉਹ ਲੋ ਨਾਲ ਵੈਰ ਰੱਖਦਾ ਏ ਤੇ ਲੋ ਦੇ ਕੋਲ ਨਹੀਂ ਆਉਂਦਾ, ਇਹ ਨਾ ਹੋਵੇ ਭਈ ਉਹਦੇ ਕੰਮਾਂ ਉੱਤੇ ਮਲਾਮਤ ਕੀਤੀ ਜਾਵੇ। ਪਰ ਜਿਹੜਾ ਸੱਚਾਈ ਉੱਤੇ ਅਮਲ ਕਰਦਾ ਏ ਉਹ ਲੋ ਦੇ ਕੋਲ ਆਉਂਦਾ ਏ, ਤਾਂ ਜੋ ਉਹਦੇ ਕੰਮ ਜ਼ਾਹਿਰ ਹੋਣ ਭਈ ਉਹ ਰੱਬ ਵਿੱਚ ਕੀਤੇ ਗਏ ਨੇ। ਜਿਹੜਾ ਪੁੱਤਰ ਉੱਤੇ ਈਮਾਨ ਲਿਆਉਂਦਾ ਏ ਹਮੇਸ਼ਾ ਦੀ ਹਯਾਤੀ ਉਹਦੀ ਏ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਮੇਰੇ ਰੱਬ, ਐ ਬਾਦਸ਼ਾਹ, ਮੈਂ ਤੇਰੀ ਵਡਿਆਈ ਕਰਾਂਗਾ ਤੇ ਹਮੇਸ਼ਾ ਤੀਕਰ ਤੇਰੇ ਨਾਂ ਨੂੰ ਧੰਨ ਆਖਾਂਗਾ। ਮੈਂ ਰੋਜ਼ ਤੈਨੂੰ ਧੰਨ ਆਖਾਂਗਾ ਤੇ ਹਮੇਸ਼ਾ ਤੇਰੇ ਨਾਂ ਦੀ ਵਡਿਆਈ ਕਰਾਂਗਾ। ਖੁਦਾਵੰਦ ਬਜ਼ੁਰਗ ਤੇ ਬਹੁਤ ਸਤਾਇਸ਼ ਦੇ ਕਾਬਲ ਏ, ਉਹਦੀ ਬਜ਼ੁਰਗੀ ਸਮਝ ਤੋਂ ਬਾਹਰ ਏ। ਇੱਕ ਪੀੜ੍ਹੀ ਦੂਜੀ ਪੀੜ੍ਹੀ ਤੋਂ ਤੇਰੇ ਕੰਮਾਂ ਦੀ ਤਾਰੀਫ ਤੇ ਤੇਰੀ ਕੁਦਰਤ ਦੇ ਕੰਮਾਂ ਦਾ ਬਿਆਨ ਕਰੇਗੀ। ਮੈਂ ਤੇਰੀ ਵਡਿਆਈ ਦੀ ਜਲਾਲੀ ਸ਼ਾਨ ਉੱਤੇ ਤੇ ਤੇਰੇ ਅਜੀਬ ਕੰਮਾਂ ਉੱਤੇ ਗੌਰ ਕਰਾਂਗਾ। ਐ ਖੁਦਾਵੰਦ, ਤੇਰੀ ਸਾਰੀ ਮਖਲੂਕ ਤੇਰਾ ਸ਼ੁਕਰ ਕਰੇਗੀ ਤੇ ਤੇਰੇ ਮੁਕੱਦਸ ਤੈਨੂੰ ਧੰਨ ਆਖਣਗੇ। ਤੇਰੀ ਸਲਤਨਤ ਦੇ ਜਲਾਲ ਦਾ ਬਿਆਨ ਤੇ ਤੇਰੀ ਕੁਦਰਤ ਦਾ ਪ੍ਰਚਾਰ ਕਰਨਗੇ, ਤਾਂ ਜੋ ਬਨੀ ਆਦਮ ਉੱਤੇ ਉਹਦੀ ਕੁਦਰਤ ਦੇ ਕੰਮਾਂ ਨੂੰ ਤੇ ਉਹਦੀ ਸਲਤਨਤ ਦੇ ਜਲਾਲ ਦੀ ਸ਼ਾਨ ਨੂੰ ਜ਼ਾਹਿਰ ਕਰਨ। ਤੇਰੀ ਸਲਤਨਤ ਹਮੇਸ਼ਾ ਦੀ ਸਲਤਨਤ ਏ ਤੇ ਤੇਰੀ ਹਕੂਮਤ ਪੀੜ੍ਹੀ ਤੋਂ ਪੀੜ੍ਹੀ ਤੀਕਰ ਏ। ਯੋਹੰਨਾ। ਯਸੂ ਨੇ ਪੁਕਾਰ ਕੇ ਆਖਿਆ ਭਈ ਜਿਹੜਾ ਮੇਰੇ ਉੱਤੇ ਈਮਾਨ ਲਿਆਂਦਾ ਏ ਉਹ ਮੇਰੇ ਉੱਤੇ ਨਹੀਂ ਬਲਕਿ ਮੇਰੇ ਘੱਲਣ ਵਾਲੇ ਉੱਤੇ ਈਮਾਨ ਲਿਆਉਂਦਾ ਏ, ਤੇ ਜਿਹੜਾ ਮੈਨੂੰ ਵੇਖਦਾ ਏ ਉਹ ਮੇਰੇ ਘੱਲਣ ਵਾਲੇ ਨੂੰ ਵੇਖਦਾ ਏ। ਮੈਂ ਲੋ ਬਣ ਕੇ ਜੱਗ ਵਿੱਚ ਆਇਆ ਵਾਂ ਤਾਂ ਜੋ ਜਿਹੜਾ ਕੋਈ ਮੇਰੇ ਉੱਤੇ ਈਮਾਨ ਲਿਆਵੇ ਹਨੇਰੇ ਵਿੱਚ ਨਾ ਰਵੇ। ਜੇ ਕੋਈ ਮੇਰੀਆਂ ਗੱਲਾਂ ਸੁਣ ਕੇ ਉਹਨਾਂ ਉੱਤੇ ਅਮਲ ਨਾ ਕਰੇ ਮੈਂ ਉਹਨੂੰ ਮੁਜਰਮ ਨਹੀਂ ਠਹਿਰਾਉਂਦਾ, ਕਿਉਂ ਜੇ ਮੈਂ ਜੱਗ ਨੂੰ ਮੁਜਰਮ ਠਹਿਰਾਉਣ ਨਹੀਂ ਬਲਕਿ ਜੱਗ ਨੂੰ ਮੁਕਤੀ ਦੇਣ ਆਇਆ ਵਾਂ। ਜਿਹੜਾ ਮੈਨੂੰ ਨਹੀਂ ਮੰਨਦਾ ਤੇ ਮੇਰੀਆਂ ਗੱਲਾਂ ਨੂੰ ਨਹੀਂ ਮੰਨਦਾ ਉਹਦਾ ਇੱਕ ਮੁਜਰਮ ਠਹਿਰਾਉਣ ਵਾਲਾ ਹੈ ਏ, ਯਾਨੀ ਜਿਹੜਾ ਕਲਾਮ ਮੈਂ ਕੀਤਾ ਉਹ ਹੀ ਉਹਨੂੰ ਮੁਜਰਮ ਠਹਿਰਾਏਗਾ। ਕਿਉਂ ਜੇ ਮੈਂ ਕੁਝ ਵੀ ਆਪਣੇ ਵੱਲੋਂ ਨਹੀਂ ਆਖਿਆ ਬਲਕਿ ਪਿਓ ਜਿਹਨੇ ਮੈਨੂੰ ਘੱਲਿਆ ਏ ਉਹਨੇ ਮੈਨੂੰ ਹੁਕਮ ਦਿੱਤਾ ਏ ਭਈ ਕੀ ਆਖਾਂ ਤੇ ਕੀ ਬੋਲਾਂ, ਤੇ ਮੈਂ ਜਾਣਦਾ ਵਾਂ ਭਈ ਉਹਦਾ ਹੁਕਮ ਹਮੇਸ਼ਾ ਦੀ ਹਯਾਤੀ ਏ। ਇਸ ਲਈ ਜੋ ਕੁਝ ਮੈਂ ਆਖਦਾ ਵਾਂ ਜਿਵੇਂ ਪਿਓ ਨੇ ਮੈਨੂੰ ਆਖਿਆ ਏ ਉਸੇ ਤਰ੍ਹਾਂ ਹੀ ਆਖਦਾ ਵਾਂ। ਲੂਕਾ। ਤੇ ਕਿਸੇ ਸਰਦਾਰ ਨੇ ਉਹਨੂੰ ਇਹ ਸਵਾਲ ਕੀਤਾ ਭਈ ਐ ਨੇਕ ਉਸਤਾਦ, ਮੈਂ ਕੀ ਕਰਾਂ ਭਈ ਹਮੇਸ਼ਾ ਦੀ ਹਯਾਤੀ ਦਾ ਵਾਰਸ ਬਣਾ। ਯਸੂ ਨੇ ਉਹਨੂੰ ਆਖਿਆ ਭਈ ਤੂੰ ਮੈਨੂੰ ਕਿਉਂ ਨੇਕ ਆਖਦਾ ਏ? ਕੋਈ ਨੇਕ ਨਹੀਂ ਪਰ ਇੱਕ, ਯਾਨੀ ਰੱਬ। ਤੂੰ ਹੁਕਮਾਂ ਨੂੰ ਤੇ ਜਾਣਦਾ ਏ, ਜ਼ਨਾ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ ਤੇ ਆਪਣੇ ਪਿਓ ਤੇ ਆਪਣੀ ਮਾਂ ਦੀ ਇੱਜ਼ਤ ਕਰ। ਉਹਨੇ ਆਖਿਆ ਮੈਂ ਲੜਕਪਨ ਤੋਂ ਇਹਨਾਂ ਸਾਰਿਆਂ ਉੱਤੇ ਅਮਲ ਕੀਤਾ ਏ। ਯਸੂ ਨੇ ਇਹ ਸੁਣ ਕੇ ਆਖਿਆ ਭਈ ਹਲੇ ਵੀ ਤੇਰੇ ਵਿੱਚ ਇੱਕ ਗੱਲ ਦਾ ਘਾਟਾ ਏ। ਆਪਣਾ ਸਭ ਕੁਝ ਵੇਚ ਕੇ ਗਰੀਬਾਂ ਵਿੱਚ ਵੰਡ ਦੇ, ਤੈਨੂੰ ਅਸਮਾਨ ਉੱਤੇ ਖਜ਼ਾਨਾ ਮਿਲੇਗਾ ਤੇ ਆ ਕੇ ਮੇਰੇ ਮਗਰ ਟੁਰ ਪੈ। ਇਹ ਸੁਣ ਕੇ ਉਹ ਬਹੁਤ ਦੁਖੀ ਹੋਇਆ ਕਿਉਂ ਜੇ ਉਹ ਬਹੁਤ ਅਮੀਰ ਸੀ। ਯਸੂ ਨੇ ਉਹਨੂੰ ਵੇਖ ਕੇ ਆਖਿਆ ਭਈ ਅਮੀਰ ਬੰਦੇ ਦਾ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਹੋਣਾ ਕਿੰਨਾ ਔਖਾ ਏ। ਕਿਉਂ ਜੇ ਊਂਠ ਦਾ ਸੂਈ ਦੇ ਨੱਕੇ ਵਿੱਚੋਂ ਨਿਕਲ ਜਾਣਾ ਇਹਦੇ ਤੋਂ ਸੌਖਾ ਏ ਭਈ ਅਮੀਰ ਬੰਦਾ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਹੋਵੇ। ਸੁਣਨ ਵਾਲਿਆਂ ਨੇ ਆਖਿਆ ਭਈ ਫੇਰ ਕੌਣ ਮੁਕਤੀ ਪਾ ਸਕਦਾ ਏ? ਉਹਨੇ ਆਖਿਆ
ਜੋ ਇਨਸਾਨ ਤੋਂ ਨਹੀਂ ਹੋ ਸਕਦਾ ਉਹ ਰੱਬ ਤੋਂ ਹੋ ਸਕਦਾ ਹੈ। ਪਤਰਸ ਨੇ ਉਹਨੂੰ ਆਖਿਆ, ਵੇਖ, ਅਸੀਂ ਤੇ ਆਪਣਾ ਘਰ-ਬਾਰ ਛੱਡ ਕੇ ਤੇਰੇ ਮਗਰ ਟੁਰ ਪਏ ਹਾਂ। ਉਹਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ, ਭਈ ਕੋਈ ਅਜਿਹਾ ਨਹੀਂ ਜਿੰਨੇ ਘਰ ਜਾਂ ਬੁੱਢੀ ਜਾਂ ਭਰਾਵਾਂ ਜਾਂ ਮਾਂ-ਪਿਓ ਜਾਂ ਬੱਚਿਆਂ ਨੂੰ ਰੱਬ ਦੀ ਬਾਦਸ਼ਾਹੀ ਲਈ ਛੱਡ ਦਿੱਤਾ ਹੋਵੇ ਤੇ ਇਸ ਜ਼ਮਾਨੇ ਵਿੱਚ ਕਈ ਗੁਣਾ ਬਹੁਤਾ ਨਾ ਪਾਵੇ ਤੇ ਆਉਣ ਵਾਲੇ ਜਹਾਨ ਵਿੱਚ ਹਮੇਸ਼ਾ ਦੀ ਹਯਾਤੀ। ਤਮੈਥੀਅਸ। ਇਸ ਮੌਜੂਦਾ ਜਹਾਨ ਦੇ ਦੌਲਤਮੰਦਾਂ ਨੂੰ ਹੁਕਮ ਦੇ ਭਈ ਮਗਰੂਰ ਨਾ ਹੋਵੋ ਤੇ ਨਾ ਪਾਏਦਾਰ ਦੌਲਤ ਉੱਤੇ ਨਹੀਂ ਬਲਕਿ ਰੱਬ ਉੱਤੇ ਉਮੀਦ ਰੱਖੋ, ਜਿਹੜਾ ਸਾਨੂੰ ਮਜ਼ੇ ਲੈਣ ਲਈ ਸਾਰੀਆਂ ਸ਼ੈਵਾਂ ਅਫਰਾਤ ਨਾਲ ਦਿੰਦਾ ਹੈ। ਤੇ ਨੇਕੀ ਕਰੋ ਤੇ ਨੇਕ ਕੰਮ ਕਰਨ ਵਿੱਚ ਦੌਲਤਮੰਦ ਬਣੋ ਤੇ ਸਖਾਵਤ ਉੱਤੇ ਤਿਆਰ ਤੇ ਇਮਦਾਦ ਉੱਤੇ ਮੁਸਤੈਦ ਰਹੋ ਤੇ ਅਗਾਂ ਤੋਂ ਆਪਣੇ ਲਈ ਇੱਕ ਚੰਗੀ ਬੁਨਿਆਦ ਕਾਇਮ ਕਰਕੇ ਰੱਖੋ ਤਾਂ ਜੋ ਅਸਲੀ ਹਯਾਤੀ ਉੱਤੇ ਕਬਜ਼ਾ ਕਰੋ। ਰੋਮੀਓ। ਪਰ ਰੱਬ ਦਾ ਸ਼ੁਕਰ ਹੈ ਭਈ ਭਾਵੇਂ ਤੁਸੀਂ ਪਾਪ ਦੇ ਗੁਲਾਮ ਸੀ, ਫਿਰ ਵੀ ਦਿਲੋਂ ਉਹਦੀ ਤਾਲੀਮ ਦੇ ਫਰਮਾਬਰਦਾਰ ਹੋ ਗਏ ਜਿਹਦੇ ਸਾਂਚੇ ਵਿੱਚ ਤੁਸੀਂ ਢਾਲੇ ਗਏ ਸੀ ਤੇ ਪਾਪ ਤੋਂ ਆਜ਼ਾਦ ਹੋ ਕੇ ਰਾਸਤਬਾਜ਼ੀ ਦੇ ਗੁਲਾਮ ਹੋ ਗਏ। ਮੈਂ ਤੁਹਾਡੀ ਇਨਸਾਨੀ ਕਮਜ਼ੋਰੀ ਦੇ ਪਾਰੋਂ ਇਨਸਾਨੀ ਤੌਰ ਤੇ ਆਖਦਾ ਵਾਂ, ਜਿਵੇਂ ਤੁਸੀਂ ਆਪਣੇ ਅਜ਼ਾ ਬਦਕਾਰੀ ਕਰਨ ਨੂੰ ਨਾਪਾਕੀ ਤੇ ਬਦਕਾਰੀ ਦੀ ਗੁਲਾਮੀ ਦੇ ਹਵਾਲੇ ਕੀਤੇ ਸੀ, ਉਸੇ ਤਰ੍ਹਾਂ ਹੁਣ ਆਪਣੇ ਅਜ਼ਾ ਪਾਕ ਹੋਣ ਨੂੰ ਰਾਸਤਬਾਜ਼ੀ ਦੀ ਗੁਲਾਮੀ ਦੇ ਹਵਾਲੇ ਕਰ ਦਿਓ, ਕਿਉਂ ਜੇ ਜਦ ਤੁਸੀਂ ਪਾਪ ਦੇ ਗੁਲਾਮ ਸੀ ਤੇ ਰਾਸਤਬਾਜ਼ੀ ਦੇ ਇਤਬਾਰ ਨਾਲ ਆਜ਼ਾਦ ਸੀ। ਇਸ ਲਈ ਜਿਨ੍ਹਾਂ ਗੱਲਾਂ ਤੋਂ ਹੁਣ ਤੁਸੀਂ ਸ਼ਰਮਿੰਦਾ ਹੋ, ਉਹਨਾਂ ਨਾਲ ਤੁਸੀਂ ਉਸ ਵੇਲੇ ਕੀ ਫਲ ਪਾਉਂਦੇ ਸੀ, ਕਿਉਂ ਜੇ ਉਹਨਾਂ ਦੀ ਅਖੀਰ ਤੇ ਮੌਤ ਹੈ। ਪਰ ਹੁਣ ਪਾਪ ਤੋਂ ਆਜ਼ਾਦ ਤੇ ਰੱਬ ਦੇ ਗੁਲਾਮ ਹੋ ਕੇ ਤੁਹਾਨੂੰ ਆਪਣਾ ਫਲ ਮਿਲਿਆ, ਜਿਹਦੇ ਤੋਂ ਪਾਕੀਜ਼ਗੀ ਹਾਸਲ ਹੁੰਦੀ ਏ ਤੇ ਇਹਦਾ ਅੰਜਾਮ ਹਮੇਸ਼ਾ ਦੀ ਹਯਾਤੀ ਏ। ਕਰੰਥੀਓ। ਐ ਭਰਾਵੋ, ਮੇਰਾ ਮਤਲਬ ਇਹ ਹੈ ਭਈ ਗੋਸ਼ਤ ਤੇ ਲਹੂ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਹੀਂ ਹੋ ਸਕਦੇ ਤੇ ਨਾ ਫਨਾ ਬਕਾ ਦੀ ਵਾਰਸ ਹੋ ਸਕਦੀ ਏ। ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੀ ਗੱਲ ਆਖਦਾ ਵਾਂ, ਅਸੀਂ ਸਾਰੇ ਤੇ ਨਹੀਂ ਸੌਵਾਂਗੇ ਪਰ ਸਾਰੇ ਬਦਲ ਜਾਵਾਂਗੇ ਤੇ ਇਹ ਇੱਕਦਮ ਵਿੱਚ ਇੱਕ ਪਲ ਵਿੱਚ ਪਿਛਲਾ ਨਰਸਿੰਘਾ ਫੂਕਦਿਆਂ ਹੀ ਹੋਵੇਗਾ, ਕਿਉਂ ਜੇ ਨਰਸਿੰਘਾ ਫੂਕਿਆ ਜਾਵੇਗਾ ਤੇ ਮੁਰਦੇ ਗੈਰ ਫਾਨੀ ਹਾਲਤ ਵਿੱਚ ਉੱਠਣਗੇ ਤੇ ਅਸੀਂ ਬਦਲ ਜਾਵਾਂਗੇ, ਕਿਉਂ ਜੇ ਜ਼ਰੂਰ ਹੈ ਭਈ ਇਹ ਫਾਨੀ ਬਦਨ ਬਕਾ ਦਾ ਜਾਮਾ ਪਾਵੇ ਤੇ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾਵੇ। ਤੇ ਜਦੋਂ ਇਹ ਫਾਨੀ ਬਦਨ ਬਕਾ ਦਾ ਜਾਮਾ ਪਾ ਲਵੇਗਾ ਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾ ਲਵੇਗਾ ਤੇ ਉਹ ਅਖਾਨ ਪੂਰਾ ਹੋਵੇਗਾ ਜਿਹੜਾ ਲਿਖਿਆ ਹੈ ਭਈ ਮੌਤ ਜਿੱਤ ਦੀ ਬੁਰਕੀ ਬਣ ਗਈ। ਐ ਮੌਤ, ਤੇਰੀ ਜਿੱਤ ਕਿੱਥੇ ਰਹੀ? ਐ ਮੌਤ, ਤੇਰਾ ਡੰਗ ਕਿੱਥੇ ਰਿਹਾ? ਮੌਤ ਦਾ ਡੰਗ ਪਾਪ ਏ ਤੇ ਪਾਪ ਦਾ ਜ਼ੋਰ ਸ਼ਰੀਅਤ ਏ, ਪਰ ਰੱਬ ਦਾ ਸ਼ੁਕਰ ਏ ਭਈ ਜਿਹੜਾ ਸਾਡੇ ਯਿਸੂ ਮਸੀਹ ਦੇ ਰਾਹੀਂ ਸਾਨੂੰ ਫਤਹ ਦਿੰਦਾ ਏ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਕ੍ਰਿਸਚਨ ਸਾਇੰਸ ਵਿੱਚ ਅਸਲੀ ਇਨਸਾਨ ਉੱਤੇ ਰੱਬ ਯਾਨੀ ਚੰਗਿਆਈ ਹੁਕੂਮਤ ਕਰਦੀ ਏ, ਨਾ ਕਿ ਬਦੀ, ਤੇ ਇਸੇ ਲਈ ਉਹ ਫਾਨੀ ਨਹੀਂ ਏ ਬਲਕਿ ਲਾਫਾਨੀ ਏ। ਰੱਬ ਸੰਸਾਰ ਨੂੰ, ਜਿਹਦੇ ਵਿੱਚ ਇਨਸਾਨ ਵੀ ਸ਼ਾਮਲ ਏ, ਬਣਾਉਂਦਾ ਏ ਤੇ ਉਹਦੇ ਉੱਤੇ ਹੁਕੂਮਤ ਕਰਦਾ ਏ। ਇਹ ਸੰਸਾਰ ਰੂਹਾਨੀ ਖਿਆਲਾਂ ਨਾਲ ਭਰਿਆ ਹੋਇਆ ਏ ਜਿਨ੍ਹਾਂ ਨੂੰ ਉਹ ਤਿਆਰ ਕਰਦਾ ਏ ਤੇ ਉਹ ਉਸ ਸਿਆਣ ਦੀ ਫਰਮਾਬਰਦਾਰੀ ਕਰਦੇ ਨੇ ਜਿਹੜੀ ਉਹਨਾਂ ਨੂੰ ਬਣਾਉਂਦੀ ਏ। ਫਾਨੀ ਸਿਆਣ ਨੂੰ ਰੂਹਾਨੀ ਵਿੱਚ ਬਦਲ ਦੇਵੇਗੀ ਤੇ ਫਿਰ ਇਨਸਾਨ ਦੀ ਅਸਲੀ ਖੁਦੀ ਨੂੰ ਗਲਤੀ ਦੀ ਫਾਨੀਅਤ ਨਾਲ ਰਿਹਾ ਕਰਨ ਲਈ ਠੀਕ ਕਰੇਗੀ। ਫਾਨੀ ਲੋਕ ਗੈਰ ਫਾਨੀਆਂ ਵਾਂਗਰ ਰੱਬ ਦੀ ਸੂਰਤ ਉੱਤੇ ਨਹੀਂ ਬਣਾਏ ਗਏ ਬਲਕਿ ਲਾਮਹਿਦੂਦ ਰੂਹਾਨੀ ਹਸਤੀ ਵਾਂਗਰ। ਫਾਨੀ ਜ਼ਮੀਰ ਅਖੀਰੀ ਸਾਇੰਸ ਦੀ ਅਸਲੀਅਤ ਨੂੰ ਮੰਨੇਗਾ ਤੇ ਗਾਇਬ ਹੋ ਜਾਵੇਗਾ ਤੇ ਹਸਤੀ ਦੀ ਕਾਮਲ ਤੇ ਹਮੇਸ਼ਾ ਕਾਇਮ ਰਹਿਣ ਵਾਲੀ ਸਿਆਣ ਸਾਹਮਣੇ ਆਵੇਗੀ। ਇਨਸਾਨੀ ਪਦਾਇਸ਼, ਬਲੀਦਗੀ, ਬਲੂਗਤ ਤੇ ਜ਼ਵਾਲ ਉਸ ਘਾਹ ਵਾਂਗਰ ਨੇ ਜਿਹੜੀ ਹਰੇ ਪੱਤਿਆਂ ਦੇ ਨਾਲ ਮਿੱਟੀ ਵਿੱਚੋਂ ਉਗਦੀ ਏ ਤਾਂ ਜੋ ਬਾਅਦ ਵਿੱਚ ਮਰਝਾਵੇ ਤੇ ਆਪਣੇ ਅਬਾਈ ਅਦਮ ਵਿੱਚ ਮੁੜ ਜਾਵੇ। ਇਹ ਫਾਨੀ ਇਜ਼ਹਾਰ ਆਰਜ਼ੀ ਏ, ਇਹ ਲਾਫਾਨੀ ਹਸਤੀ ਵਿੱਚ ਕਦੀ ਜੁੜ ਨਹੀਂ ਸਕਦਾ ਬਲਕਿ ਆਖਰਕਾਰ ਖਤਮ ਹੋ ਜਾਂਦਾ ਏ ਤੇ ਫਾਨੀ ਇਨਸਾਨ ਨੂੰ ਰੂਹਾਨੀ, ਅਬਦੀ ਤੇ ਅਸਲੀ ਇਨਸਾਨ ਹੀ ਸਮਝਿਆ ਜਾਂਦਾ ਏ। ਬਸ਼ਰ ਲਾਫਾਨੀਆਂ ਦੇ ਫਰੇਬ ਨੇ, ਉਹ ਬਦਕਰਦਾਰਾਂ ਜਾਂ ਬਦਾਂ ਦੇ ਬਾਲ ਨੇ ਜਿਹਦੇ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਇਨਸਾਨ ਮਿੱਟੀ ਤੋਂ ਸ਼ੁਰੂ ਹੋਇਆ ਹੈ ਜਾਂ ਮਾਦੀ ਐਂਬਰੀਓ ਦੇ ਤੌਰ ਤੇ ਪੈਦਾ ਹੋਇਆ ਹੈ। ਇਲਾਹੀ ਸਾਇੰਸ ਵਿੱਚ ਰੱਬ ਤੇ ਅਸਲੀ ਇਨਸਾਨ ਇਲਾਹੀ ਅਸੂਲ ਤੇ ਖਿਆਲ ਵਾਂਗਰ ਗੈਰ ਮੁਨਫਿਕ ਨੇ। ਰੱਬ ਇਨਸਾਨ ਦਾ ਅਸੂਲ ਏ ਤੇ ਇਨਸਾਨ ਰੱਬ ਦਾ ਖਿਆਲ ਏ। ਇਸ ਲਈ ਇਨਸਾਨ ਨਾ ਫਾਨੀ ਏ ਨਾ ਮਾਦੀ। ਫਾਨੀ ਗਾਇਬ ਹੋ ਜਾਣਗੇ ਤੇ ਲਾਫਾਨੀ ਜਾਂ ਰੱਬ ਦੇ ਪੁੱਤਰ ਇਨਸਾਨ ਦੀ ਕੱਲੀ
ਤੇ ਅਬਦੀ ਸਚਾਈਆਂ ਦੇ ਤੌਰ ਤੇ ਸਾਹਮਣੇ ਆਉਣਗੇ। ਫਾਨੀ ਬਸ਼ਰ ਰੱਬ ਦੇ ਸੁੱਟੇ ਹੋਏ ਪੁੱਤਰ ਨਹੀਂ। ਉਹ ਕਦੀ ਵੀ ਹਸਤੀ ਦੀ ਕਾਮਲ ਹਾਲਤ ਵਿੱਚ ਨਹੀਂ ਸੀ ਜਿਹਨੂੰ ਬਾਅਦ ਵਿੱਚ ਦੁਬਾਰਾ ਹਾਸਲ ਕੀਤਾ ਜਾ ਸਕਦਾ ਹੈ। ਫਾਨੀ ਤਾਰੀਖ ਦੇ ਸ਼ੁਰੂ ਤੋਂ ਉਹਨਾਂ ਨੇ ਬਦੀ ਵਿੱਚ ਹਾਲਤ ਫੜੀ ਤੇ ਪਾਪ ਵਿੱਚ ਆਪਣੀ ਮਾਂ ਦੇ ਢਿੱਡ ਵਿੱਚ ਆਏ। ਅਖੀਰੀ ਫਾਨੀਅਤ ਨੂੰ ਗੈਰ ਫਾਨੀਅਤ ਦੇ ਰਾਹੀਂ ਮੁਕਾ ਦਿੱਤਾ ਜਾਂਦਾ ਹੈ। ਜਿਹੜੇ ਹਕਾਇਕ ਗੈਰ ਫਾਨੀ ਇਨਸਾਨ ਨਾਲ ਤਾਲੁਕ ਰੱਖਦੇ ਨੇ ਉਹਨਾਂ ਨੂੰ ਥਾਂ ਦੇਣ ਲਈ ਪਾਪ, ਬਿਮਾਰੀ ਤੇ ਮੌਤ ਨੂੰ ਗਾਇਬ ਹੋਣਾ ਚਾਹੀਦਾ ਹੈ। ਰੱਬ ਦੇ ਲੋਕਾਂ ਦੇ ਬਾਰੇ ਨਾ ਕਿ ਇਨਸਾਨ ਦੇ ਬੱਚਿਆਂ ਦੇ ਬਾਰੇ ਗੱਲ ਕਰਦਿਆਂ ਹੋਏ ਯਿਸੂ ਨੇ ਆਖਿਆ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਏ। ਯਾਨੀ ਸੱਚਾਈ ਤੇ ਪਿਆਰ ਅਸਲੀ ਇਨਸਾਨ ਉੱਤੇ ਹੁਕੂਮਤ ਕਰਦੀ ਏ। ਇਹ ਜ਼ਾਹਿਰ ਕਰਦਿਆਂ ਹੋਏ ਕਿ ਇਨਸਾਨ ਰੱਬ ਦੀ ਸੂਰਤ ਉੱਤੇ ਬੇਗੁਨਾਹ ਤੇ ਅਬਦੀ ਏ। ਤਰੱਕੀ ਤਜਰਬੇ ਨਾਲ ਪੈਦਾ ਹੁੰਦੀ ਏ। ਇਹ ਫਾਨੀ ਇਨਸਾਨ ਦੀ ਮਜ਼ਬੂਤੀ ਏ ਜਿਹਦੇ ਰਾਹੀਂ ਲਾਫਾਨੀ ਦੀ ਖਾਤਰ ਫਾਨੀ ਬੰਦੇ ਨੂੰ ਛੱਡ ਦਿੱਤਾ ਜਾਂਦਾ ਏ। ਭਾਵੇਂ ਇੱਥੇ ਜਾਂ ਇਹਦੇ ਬਾਅਦ ਤਕਲੀਫਾਂ ਜਾਂ ਸਾਇੰਸ ਨੂੰ ਹਯਾਤੀ ਤੇ ਸਿਆਣ ਦੇ ਬਾਰੇ ਸਾਰੇ ਭਰਮਾਂ ਨੂੰ ਮੁਕਾ ਦੇਣਾ ਚਾਹੀਦਾ ਏ ਤੇ ਮਾਦੀ ਸਿਆਣ ਤੇ ਖੁਦੀ ਨੂੰ ਨਵੇਂ ਸਿਰੇ ਤੋਂ ਪੈਦਾ ਕਰਨਾ ਚਾਹੀਦਾ ਏ। ਪੁਰਾਣੀ ਇਨਸਾਨੀਅਤ ਨੂੰ ਉਹਦੇ ਕੰਮਾਂ ਦੇ ਨਾਲ ਮਨਸੂਖ ਕਰ ਦੇਣਾ ਚਾਹੀਦਾ ਏ। ਕੋਈ ਵੀ ਨਫਸ ਪ੍ਰਸਤੀ ਜਾਂ ਪਾਪ ਆਲੂਦ ਸ਼ੈ ਫਾਨੀ ਨਹੀਂ ਏ। ਇਹ ਮਾਦੇ ਦੀ ਮੌਤ ਨਹੀਂ ਬਲਕਿ ਝੂਠੇ ਮਾਦੀ ਫਹਿਮ ਤੇ ਪਾਪ ਦੀ ਮੌਤ ਹੀ ਏ ਜਿਹਨੂੰ ਇਨਸਾਨ ਤੇ ਹਯਾਤੀ ਹਮਾਹੰਗ ਅਸਲੀ ਤੇ ਅਬਦੀ ਜ਼ਾਹਿਰ ਕਰਦੇ ਨੇ। ਮੌਤ ਦਾ ਡੰਗ ਪਾਪ ਏ ਤੇ ਪਾਪ ਦਾ ਜ਼ੋਰ ਸ਼ਰੀਅਤ ਏ। ਫਾਨੀ ਅਕੀਦੇ ਦੀ ਸ਼ਰੀਅਤ ਜਿਹੜੀ ਲਾਫਾਨੀ ਹਯਾਤੀ ਦੀਆਂ ਹਕੀਕਤਾਂ ਦੇ ਨਾਲ ਜੰਗ ਕਰਦੀ ਏ, ਇੱਥੇ ਤਿਕਰ ਪਈ ਰੂਹਾਨੀ ਸ਼ਰੀਅਤ ਦੇ ਨਾਲ ਕਬਰ ਨੂੰ ਆਖਦੀ ਏ, ਤੇਰੀ ਜਿੱਤ ਕਿੱਥੇ ਰਹੀ। ਪਰ ਜਦੋਂ ਇਹ ਫਾਨੀ ਬਦਨ ਬਕਾ ਦਾ ਜਾਮਾ ਪਾ ਲਵੇਗਾ ਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾ ਲਵੇਗਾ ਤੇ ਉਹ ਅਖਾਨ ਪੂਰਾ ਹੋਵੇਗਾ ਭਈ ਮੌਤ ਜਿੱਤ ਦੀ ਬੁਰਕੀ ਬਣ ਗਈ। ਖੂਬਸੂਰਤੀ ਇਹਦੇ ਨਾਲ ਸੱਚਾਈ ਵੀ ਹਮੇਸ਼ਾ ਦੇ ਨੇ, ਪਰ ਮਾਦੀ ਸ਼ੈਵਾਂ ਦੀ ਖੂਬਸੂਰਤੀ ਫਾਨੀ ਯਕੀਨ ਵਾਂਗਰ ਧੁੰਦਲਾਉਂਦਿਆਂ ਹੋਏ ਤੇ ਆਰਜ਼ੀ ਹੁੰਦਿਆਂ ਹੋਏ ਮੁੱਕ ਜਾਂਦੀ ਏ। ਰਿਵਾਜ, ਤਾਲੀਮ ਤੇ ਫੈਸ਼ਨ ਇਨਸਾਨਾਂ ਦੇ ਆਰਜ਼ੀ ਮਿਆਰ ਬਣਾਉਂਦੇ ਨੇ। ਲਾਫਾਨੀਅਤ ਉਮਰ ਤੇ ਫਨਾ ਪਜ਼ੀਰੀ ਤੋਂ ਬਚਦਿਆਂ ਹੋਏ ਯਾਨੀ ਰੂਹ ਦੀ ਚਮਕ ਰੱਖਦੀ ਏ। ਗੈਰ ਫਾਨੀ ਬੰਦੇ ਤੇ ਬੁੱਢੀਆਂ ਰੂਹਾਨੀ ਹਿੱਸ ਦਾ ਨਮੂਨਾ ਹੁੰਦੇ ਨੇ ਜਿਹੜੇ ਕਾਮਲ ਸਿਆਣ ਨਾਲ ਤੇ ਪਾਕੀਜ਼ਗੀ ਦੇ ਉਹਨਾਂ ਉੱਚੇ ਨਜ਼ਰੀਆਂ ਦਾ ਪਰਛਾਵਾਂ ਹੋਣ ਨਾਲ ਬਣਾਏ ਜਾਂਦੇ ਨੇ ਜਿਹੜੇ ਮਾਦੀ ਹਿੱਸ ਤੋਂ ਉੱਚੇ ਹੁੰਦੇ ਨੇ। ਇੱਕ ਵੱਡੀ ਰੂਹਾਨੀ ਅਸਲੀਅਤ ਸਾਹਮਣੇ ਲਿਆਈ ਜਾਣੀ ਚਾਹੀਦੀ ਏ ਭਈ ਇਨਸਾਨ ਕਾਮਲ ਤੇ ਲਾਫਾਨੀ ਹੋਵੇਗਾ ਨਹੀਂ ਬਲਕਿ ਹੈ ਏ। ਸਾਨੂੰ ਵਜੂਦੀਅਤ ਦੇ ਸ਼ਾਉਰ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਏ ਤੇ ਛੇਤੀ ਨਾਲ ਜਾਂ ਦੇਰ ਨਾਲ ਮਸੀਹ ਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਪਾਪ ਤੇ ਮੌਤ ਉੱਤੇ ਚੌਧਰੀ ਹੋਣਾ ਚਾਹੀਦਾ ਏ। ਜਦੋਂ ਮਾਦੀ ਹਕਾਇਕ ਨੂੰ ਤਰਕ ਕੀਤਾ ਜਾਂਦਾ ਏ ਤੇ ਹਸਤੀ ਦੀਆਂ ਗੈਰ ਫਾਨੀ ਹਕੀਕਤਾਂ ਨੂੰ ਕਬੂਲ ਕਰ ਲਿਆ ਜਾਂਦਾ ਏ ਤੇ ਇਨਸਾਨ ਦੀ ਲਾਫਾਨੀਅਤ ਦੀ ਵਜ਼ਾਹਤ ਹੋਰ ਸਾਹਮਣੇ ਆ ਜਾਂਦੀ ਏ। ਹਯਾਤੀ ਹਮੇਸ਼ਾ ਦੀ ਏ, ਸਾਨੂੰ ਇਹ ਲੱਭਣੀ ਚਾਹੀਦੀ ਏ ਤੇ ਇਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਏ। ਹਯਾਤੀ ਤੇ ਚੰਗਿਆਈ ਲਾਫਾਨੀ ਨੇ ਤੇ ਆਓ ਅਸੀਂ ਵਜੂਦੀਅਤ ਦੇ ਬਾਰੇ ਆਪਣੇ ਖਿਆਲਾਂ ਨੂੰ ਉਮਰ ਤੇ ਖੌਫ ਦੀ ਬਜਾਏ ਪਿਆਰ, ਤਾਜ਼ਗੀ ਤੇ ਲਗਾਤਾਰੀ ਦੇ ਨਾਲ ਬਣਾਈਏ। ਜਦੋਂ ਬਿਮਾਰੀ ਜਾਂ ਪਾਪ ਦਾ ਭਰਮ ਤੁਹਾਨੂੰ ਅਜ਼ਮਾਉਂਦਾ ਏ ਤੇ ਰੱਬ ਤੇ ਉਹਦੇ ਖਿਆਲ ਦੇ ਨਾਲ ਮਜ਼ਬੂਤੀ ਨਾਲ ਜੁੜੇ ਰਹੋ। ਉਹਦੇ ਮਜ਼ਾਜ ਤੋਂ ਇਲਾਵਾ ਕਿਸੇ ਹੋਰ ਸ਼ੈ ਨੂੰ ਤੁਹਾਡੇ ਖਿਆਲ ਵਿੱਚ ਕਾਇਮ ਹੋਣ ਦੀ ਇਜਾਜ਼ਤ ਨਾ ਦਿਓ। ਕਿਸੇ ਡਰ ਜਾਂ ਸ਼ੱਕ ਨੂੰ ਤੁਹਾਡੇ ਇਸ ਵਾਜ਼ਿਆ ਤੇ ਮੁਤਮਿਨ ਭਰੋਸੇ ਉੱਤੇ ਹਾਵੀ ਨਾ ਹੋਣ ਦਿਓ। ਭਈ ਹਯਾਤੀ ਦੀ ਪਛਾਣ ਦੀ ਹਮਾਹੰਗੀ ਜਿਵੇਂ ਭਈ ਹਯਾਤੀ ਸ਼ੁਰੂ ਤੋਂ ਏ, ਇਸ ਸ਼ੈ ਦੇ ਕਿਸੇ ਵੀ ਪੀੜ ਵਾਲੇ ਅਹਿਸਾਸ ਜਾਂ ਯਕੀਨ ਨੂੰ ਫਨਾ ਕਰ ਸਕਦੀ ਏ ਜਿਹੜਾ ਹਯਾਤੀ ਵਿੱਚ ਹੈ ਹੀ ਨਹੀਂ। ਜਿਸਮਾਨੀ ਹਿੱਸ ਦੀ ਬਜਾਏ ਕ੍ਰਿਸਚਨ ਸਾਇੰਸ ਨੂੰ ਹਸਤੀ ਦੇ ਬਾਰੇ ਤੁਹਾਡੀ ਸਮਝ ਦੀ ਹਮਾਇਤ ਕਰਨ ਦਿਓ ਤੇ ਇਹ ਸਮਝ ਗਲਤੀ ਨੂੰ ਸੱਚਾਈ ਦੇ ਨਾਲ ਪੁੱਟ ਕੇ ਸੁੱਟ ਦੇਵੇਗੀ, ਫਾਨੀਅਤ ਨੂੰ ਗੈਰ ਫਾਨੀਅਤ ਨਾਲ ਬਦਲ ਦੇਵੇਗੀ ਤੇ ਚੁੱਪ ਦੀ ਹਮਾਹੰਗੀ ਦੇ ਨਾਲ ਮੁਖਾਲਫਤ ਕਰੇਗੀ। ਬੇਗੁਨਾਹ ਖੁਸ਼ੀ, ਹਯਾਤੀ ਦੀ ਕਾਮਲ ਹਮਾਹੰਗੀ ਤੇ ਲਾਫਾਨੀਅਤ ਇੱਕ ਵੀ ਜਿਸਮ ਦੇ ਦਰਦ ਜਾਂ ਆਰਾਮ ਦੇ ਬਗੈਰ ਬਹੁਤ ਜ਼ਿਆਦਾ ਇਲਾਹੀ ਖੂਬਸੂਰਤੀ ਤੇ ਚੰਗਿਆਈ ਦੀ ਮਲਕੀਅਤ ਰੱਖਦਿਆਂ ਹੋਏ ਅਸਲੀ ਤੇ ਲਾਜ਼ਵਾਲ ਇਨਸਾਨ ਬਣਾਉਂਦੀ ਏ ਜਿਹਦਾ ਵਜੂਦ ਰੂਹਾਨੀ ਹੁੰਦਾ ਏ। ਵਜੂਦੀਅਤ ਦੀ ਇਹ ਹਾਲਤ ਸਾਇੰਸੀ ਏ ਤੇ ਹਰ ਵੇਲੇ ਬਰਕਰਾਰ ਰਹਿੰਦੀ ਏ, ਯਾਨੀ ਅਜਿਹੀ ਕਾਮਲੀਅਤ ਜਿਹੜੀ ਬਸ ਉਹਨਾਂ ਲੋਕਾਂ ਦੀ ਸਮਝ ਵਿੱਚ ਆਉਂਦੀ ਏ ਜਿਨ੍ਹਾਂ ਨੂੰ ਇਲਾਹੀ ਸਾਇੰਸ ਵਿੱਚ ਮਸੀਹ ਦੀ ਸਾਰੀ ਸਮਝ ਏ। ਮੌਤ ਵਜੂਦੀਅਤ ਦੀ ਇਸ ਹਾਲਤ ਨੂੰ ਕਦੀ ਤੇਜ਼ ਨਹੀਂ ਕਰ ਸਕਦੀ ਕਿਉਂ ਜੇ ਲਾਫਾਨੀਅਤ ਦੇ ਜ਼ਾਹਿਰ ਹੋਣ ਤੋਂ ਪਹਿਲਾਂ ਮੌਤ ਤੋਂ ਜਿੱਤਣਾ ਚਾਹੀਦਾ ਏ ਨਾ ਕਿ ਉਹਦੇ ਹਵਾਲੇ ਹੋ ਜਾਣਾ ਚਾਹੀਦਾ ਏ। ਸਾਇੰਸ ਉਸ ਲਾਫਾਨੀ ਇਨਸਾਨ ਦੇ ਜਲਾਲੀ ਇਮਕਾਨਾਂ ਨੂੰ ਜ਼ਾਹਿਰ ਕਰਦੀ ਏ ਜਿਹੜਾ ਹਮੇਸ਼ਾ ਲਈ ਫਾਨੀ ਹਿੱਸਾਵਾਂ ਲਾਮਹਿਦੂਦ ਹੁੰਦਾ ਏ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ।
ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।